अस्सलाम वालेकुम गुड मॉर्निंग सोहणियो गुड मॉर्निंग लो भी सोहणियो ਤੁਹਾਡੇ ਨਾਲ ਅਸੀਂ ਵੀ ਝਾਤੀ ਮਾਰ ਲੈਨੇ ਆ ਤੇ ਪਰਿੰਦਿਆਂ ਦੀਆਂ ਸੋਹਣੀਆਂ ਸੋਹਣੀਆਂ ਆਵਾਜ਼ਾਂ ਤੇ ਸੋਹਣੇ ਸੋਹਣੇ ਮੌਸਮ ਦਾ ਅਸੀਂ ਲੁਤਫ ਉਠਾ ਲੈਨੇ ਆ। ਅਸੀਂ ਫਿਰ ਹਸਬੇ ਮਾਮੂਲ ਜਿਹੜਾ ਨਾ ਅਸੀਂ ਗੁੜ ਵਾਲੀ ਚਾਹ ਬਣਾਉਣ ਲੱਗੇ ਆ। ਅਸੀਂ ਕਿਹਾ ਚਲੋ ਬਈ ਅੱਜ ਗੁੜ ਵਾਲੀ ਚਾਹ ਬਣਾ ਲਓ ਮੌਸਮ ਦੀ ਮੁਨਾਸਬਤ ਨਾਲ ਵੀ ਕਿ ਥੋੜਾ ਜਿਹਾ ਮੌਸਮ ਇਸ ਤਰ੍ਹਾਂ ਹੋ ਰਿਹਾ ਵੇ ਔਰ ਇਹਦੇ ਵਿੱਚ ਅਸੀਂ ਗੁੜ ਸੁੱਟ ਦਿੰਦੇ ਆ ਨਾਲ ਅਸੀਂ ਆਪਣਾ ਕੰਮ ਕਰਾਂਗੇ ਤੇ ਨਾਲ ਸੋਹਣੀ ਸਾਡੀ ਸੋਹਣੀ ਸੁਆਣੀ ਬੱਗੋ ਤਿਆਰ ਹੋ ਜਾਏਗੀ। ਟੀ ਬੈਗ ਪਾ ਦਿੱਤੇ ਨੇ। ਜਦੋਂ ਮੈਂ ਟੀ ਬੈਗ ਪਾਏ ਨਾ ਮੈਂ ਚਾਹ ਬਣਾਉਣ ਲੱਗੀ ਸਾਂ ਮੈਨੂੰ ਪਤਾ ਚੱਲਿਆ ਕਿ ਵੀ ਸਾਡੇ ਜਿਹੜੀ ਖਾਲੀ ਹੋ ਚੁੱਕੀ ਹੈ ਪੱਤੀ ਵਾਲਾ ਪੌਟ ਜਿਹੜਾ ਇਹਨੂੰ ਲਿਆਉਣਾ ਹੀ ਪਏਗਾ। ਫਿਰ ਮੈਂ ਮਰਤਾ ਕਿਆ ਨਾ ਕਰਤਾ ਫਿਰ ਅਸੀਂ ਸਟੋਰ ਵੱਲ ਗਏ ਉੱਥੋਂ ਜਾ ਕੇ ਲੈ ਕੇ ਆਏ ਤੇ ਉਹ ਫਿਰ ਮੈਂ ਹੁਣ ਇਹਨੂੰ ਫਿਲ ਕਰਾਂਗੀ ਔਰ ਛੋਟੇ ਥੋੜ੍ਹੇ ਜਿਹੇ ਕੰਮ ਅਸੀਂ ਤੁਹਾਡੇ ਨਾਲ ਕਰਾਂਗੇ ਤੇ ਨਾਲ ਅਸੀਂ ਕਰਨੇ ਆ ਗੱਪਸ਼ਪ ਤੇ ਨਾਲ ਅਸੀਂ ਆਪਣਾ ਕੰਮ ਕਰਨੇ ਆ। ਲੋ ਜੀ ਚਾਹ ਅਸੀਂ ਰੱਖੀ ਹੈ ਤੇ ਨਾਲ ਅਸੀਂ ਚਾਹ ਦੀ ਪੱਤੀ ਦਾ ਜਿਹੜਾ ਡੱਬਾ ਵੇ ਨਾ ਫਿਲ ਕਰਨ ਲੱਗੇ ਆ ਤੇ ਇਹਨੂੰ ਵੀ ਫਿਰ ਥੋੜੇ ਦਿਨ ਬਾਅਦ ਫਿਲ ਕਰਨਾ ਪੈਂਦਾ ਵੇ ਤੇ ਅਸੀਂ ਇਹਨੂੰ ਫਿਲ ਕਰੀਏ। ਬਸ ਇਹ 'ਚ ਦੋ ਹੀ ਬਚੀਆਂ ਸਨ। ਮੈਂ ਕਿਹਾ ਵੀ ਅਗਰ ਰਾਤ ਨੂੰ ਮੈਨੂੰ ਜ਼ਰੂਰਤ ਪਈ ਕਿਸੇ ਟਾਈਮ ਔਰ ਬਾਅਦ ਭਾਈ ਇੰਨੀ ਬਾਰਿਸ਼ ਹੋ ਰਹੀ ਹੁੰਦੀ ਹੈ ਕਿ ਸਟੋਰ ਵੱਲ ਜਾਣਾ ਹੀ ਨਹੀਂ ਹੁੰਦਾ। ਬਹੁਤ ਮਤਲਬ ਤੇਜ਼ ਬਾਰਿਸ਼ ਹੁੰਦੀ ਔਰ ਸਰਦੀ ਵੀ ਬਹੁਤ ਹੁੰਦੀ ਹੈ। ਮੈਂ ਕਿਹਾ ਵੀ ਇਸ ਕਾਲੀਆ ਹੁਣੇ ਹੀ ਭਰ ਲੈ ਇਹਨੂੰ ਮੌਸਮ की कोई खबर नहीं है। इस तरह ही जरा ना तुसी हुणे ਇਹਨੂੰ ਨਿਪਟਾਓ ਇਹ ਕੰਮ ਕਰਕੇ ਇਹਦਾ ਖੈੜਾ ਨਿਬੇੜੋ ਤੇ ਅਸੀਂ ਫਿਰ ਪੱਤੀ ਜਾ ਕੇ ਲੈ ਕੇ ਆ ਗਏ। ਇਸ ਤਰ੍ਹਾਂ ਕਾਫੀ ਦਿਨ ਨਿਕਲ ਜਾਂਦੇ ਨੇ ਮੇਰੇ ਲੇਕਿਨ ਐਵੇਂ ਕਿ ਫਿਲ ਤੇ ਖਰਚ ਕਰਨਾ ਹੀ ਪੈਂਦਾ ਲੇਕਿਨ ਬੜਾ ਪੈਕਟ ਆ ਜਾਂਦਾ ਹੈ ਨਾ ਉਹਦੇ ਨਾਲ ਖਾਸੀ ਜਿਹੜਾ ਨਾ ਬਚਤ ਪੈਕ ਹੋ ਜਾਂਦਾ ਸਾਡਾ। ਤੇ ਚਲੋ ਜੀ ਅਸੀਂ ਨਾਲੋਂ ਨਾਲ ਇਹਨੂੰ ਕਰਦੇ ਜਾਵਾਂਗੇ ਤੇ ਨਾਲੋਂ ਨਾਲ ਜਿਹੜਾ ਨਾ ਅਸੀਂ ਆਪਣੇ नायाब जमानिया का कुछ जिक्र करने कि नायाब जमाने का की कहते हैं जोड़े जो रहन सहन सी जो चीज़ा सन वो ज़्यादा हुण वो तो नहीं आनिया। तो सानू उन्होंने क्या इन्हों का कॉमेंट आया है दाल मूंग देख लो चीजी आ गई जी साड़ी। शबीर हुसैन साहब कहते हैं कि मैं तो अपने नाल जड़े गोरिया भी ला दिता ਜਿਹੜੇ मेरे नाल काम करते हैं ना ਤੇ ਉਹ ਵੀ ਮੁੜਕ ਕਰਦੇ ਰਹਿੰਦੇ ਨੇ ਚੁੜਕ ਕਰਦੇ ਰਹਿੰਦੇ ਨੇ ਉਹਨਾਂ ਨੂੰ ਮੈਂ ਆਪਣੇ ਨਾਲ ਲਾ ਦਿੱਤਾ ਵੇ ਕਿ ਚਲੋ ਵੀ ਆ ਜਾਓ ਤੁਸੀਂ ਵੀ ਖਾਓ। ਤੇ ਇਹ ਥੋੜੀ ਜਿਹੀ ਚਨੇ ਦੀ ਦਾਲ ਪਹਿਲੇ ਵਾਲੀ ਪਈ ਸੀ ਅਸੀਂ ਇਹਦੇ ਵਿੱਚ ਹੀ ਪਾ ਦਿੰਦੇ ਆ ਕਿ ਚਲੋ ਜੀ ਇਹਨੂੰ ਰਲਾ ਦਾਂਗੇ ਤੇ 2 in 1 ਹੋ ਜਾਏਗਾ ਇੱਕ ਨਵਾਂ ਫਲੇਵਰ ਬਣ ਜਾਏਗਾ। ਤੇ ਲੋ ਜੀ ਅਸੀਂ ਇਹਨੂੰ ਸ਼ਾਮਿਲ ਕਰਤਾ ਹੈ ਵਕਤ ਜ਼ਰੂਰਤ ਜਿਹੜਾ ਨਾ ਇਹ ਕੰਮ ਆ ਜਾਂਦੀ ਇਹਨੂੰ ਥੋੜਾ ਜਿਹਾ ਹਿਲਾ ਦੇਵਾਂਗੇ। ਤੇ ਲੋ ਜੀ ਸਾਡਾ ਜਦੋਂ ਕੋਈ ਉਹ ਹੁੰਦਾ ਨਾ ਕਿ ਕੁਝ ਖਾਣ ਨੂੰ ਦਿਲ ਕਰ ਰਿਹਾ ਹੁਣ ਕੀ ਖਾਈਏ ਤੇ ਬਸ ਫਿਰ ਇਹੀ ਖਾਣਾ ਹੁੰਦਾ ਤੁਸੀਂ ਇਹਦਾ ਹੀ ਦਿਲ ਕਰਨਾ ਤੁਹਾਨੂੰ। ਤੇ ਚਲੋ ਜੀ ਅਸੀਂ ਇਹਦੇ ਵਿੱਚ ਪਾਉਂਦੇ ਹਾਂ ਹੁਣ ਅਸੀਂ ਥੋੜੀ ਜਿਹੀ ਬਲੈਕ ਪੈਪਰ ਜਿਹਨੂੰ ਪੀਸਣੀ ਨਹੀਂ ਹੈ ਸਾਡੀ ਖਤਮ ਹੋ ਰਹੀ ਹੈ ਕਾਲੀਆਂ ਮਿਰਚਾਂ ਤੇ ਅਸੀਂ ਕਾਲੀਆਂ ਮਿਰਚਾਂ ਵੀ ਇਹਦੇ ਵਿੱਚ ਪਾ ਲਾਂਗੇ ਤੇ ਥੋੜ੍ਹੀਆਂ ਜਿਹੀ ਮੈਂ ਸੋਚਿਆ ਸੀ ਕਿ ਪੀਸ ਕੇ ਰੱਖ ਲਵਾਂਗੀ ਇੰਨੀਆਂ ਮੈਂ ਰੱਖ ਲੈਣੀਆਂ ਮੈਂ ਪੀਸ ਕੇ ਉਹਦੇ ਵਿੱਚ ਪਾ ਦੇਵਾਂਗੀ ਕਿਉਂਕਿ ਖਤਮ ਹੋ ਰਹੀਆਂ ਸਨ। ਔਰ ਇੰਨੀ ਅੱਛੀ ਕਾਲੀ ਮਿਰਚ ਦੀ ਵੀ ਇੰਨੀ ਅੱਛੀ ਖੁਸ਼ਬੂ ਹੈ ਨਾ ਓਏ ਹੋਏ ਕਿ ਮੈਂ ਤੁਹਾਨੂੰ ਕੀ ਦੱਸਾਂ ਬਸ ਦੱਸ ਨਹੀਂ ਸਕਦੀ ਵਰਨਾ ਮੈਂ ਤੁਹਾਨੂੰ ਦੱਸ ਜ਼ਰੂਰ ਦਿੰਦੀ। ਇੱਕ ਮੈਡਮ ਨੂਰ ਜਹਾਂ ਦਾ ਗਾਣਾ ਸੀ ਉਹ ਮੈਨੂੰ ਪਤਾ ਨਹੀਂ ਕਿੱਥੋਂ ਯਾਦ ਆ ਗਿਆ। ਹੱਥ ਮਿਲਾ ਦਿਲਦਾਰਾ ਗਲ ਪੱਕੀ ਹੋ ਗਈ ਆਪੇ ਕਰ ਲੈ ਇਸ਼ਾਰਾ ਗਲ ਪੱਕੀ ਹੋ ਗਈ ਪੀਰ ਨੂੰ ਵੀ ਨਹੀਂ ਤੇ ਮੰਗਲ ਨੂੰ ਵੀ ਨਹੀਂ बुध जुमेरात जुमा हफ्ता भी नहीं असी मिलते रवांगे इतवार नूं। इस गाने की मैंने समझ नहीं आई कि इन्ने सारे दिनों का नाम दस के तो फिर क्या भी इतवार नूं मिलते रवांगे। हद हो गई साडी हीरोइना वाली भी कि देखो पूरे हफ्ते का उन्हें हिसाब दसिया वे कि बई इस दिन नहीं मिल सकांगे इस दिन नहीं पर इतवार नूं जरूर मिल लिया करांगे। तो बई ये गाने और बड़ा मशहूर गाना भी है जड़ा। चलो जी नमक भी थोड़ा जिहा पिया सी असीं पा दिता पिंक सॉल्ट यूज़ करने असीं ज़्यादातर ते असीं इहनूं भी पा दिता वे। ये सारे छोटे जिहड़े काम हुंदे ने ना ये भी तवज्जो मंगदे ने। ते थोड़ी सी ए अब्रे करम आज इतना बरस के वो जा न सके अब्रे करम आज इतना बरस ते लो भी अबरे करम इतना बरस ए लो जी ए बाउंटी है ये मैनू बड़ी पसंद है तो मैनू इसका फ्लेवर ये जो इनू भी लिया किसा करके रख लेने कि वक्त जरूरत साढ़े काम आ जाती होंगी कि जो मिठा खाण का दिल करे कुछ ना हो चीजी खाण से जो दिल करता ना सानू छोटे जे बच्चों तो फिर असी ये चीजी खा लेने।
ਤੇ ਇਹਨੂੰ ਵੀ ਮੈਂ ਕੱਢ ਕੇ ਰੱਖ ਦਿੰਦੀ ਹਾਂ। ਅਸੀਂ ਰੈਪਰ ਵਗੈਰਾ ਸਾਰੇ ਜਿਹੜਾ ਐਕਸਟਰਾ ਜਿਹੜੇ ਨੇ ਸੁੱਟ ਦੇਵਾਂਗੇ। ਤੇ ਇਹ ਜੀ ਪਾਕਿਸਤਾਨੀ ਮਸ਼ਹੂਰ ਮਾਰੂਫ ਚਿੱਲੀ ਮਿੱਲੀ। ਇਹ ਚਿੱਲੀ ਮਿੱਲੀ ਮੈਨੂੰ ਇੰਨੀ ਪਸੰਦ ਹੈ ਨਾ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਪਾਕਿਸਤਾਨ ਜੋ ਰਹਿੰਦੀ ਸੀ ਨਾ, ਉਦੋਂ ਡੇਲੀ ਮੈਨੂੰ ਲਾਇਬਾ ਹੋਰੀ ਲਿਆ ਕੇ ਖਵਾਉਂਦੇ ਹੁੰਦੇ ਸਨ। ਅਗਰ ਇੱਕ ਦਿਨ ਵੀ ਮੈਨੂੰ ਚਿੱਲੀ ਮਿੱਲੀ ਨਹੀਂ ਮਿਲਦੀ ਸੀ ਨਾ, ਤੇ ਮੈਂ ਕਿਹਾ ਸੀ ਵੀ ਕੀ ਮਸਲਾ ਤੁਹਾਡੇ ਹੋਣ ਦਾ ਫਾਇਦਾ ਕੀ ਦੁਨੀਆ 'ਚ, ਕਿ ਜੇ ਤੁਸੀਂ ਮੈਨੂੰ ਚਿੱਲੀ ਮਿੱਲੀ ਨਹੀਂ ਖਵਾਉਣੀ। ਤੇ ਚਿੱਲੀ ਮਿੱਲੀ ਆ ਗਈ ਜੇ। ਓਏ ਹੋਏ ਹੋਏ, ਅੱਛਾ ਇਹ ਵਾਲੀ ਚਿੱਲੀ ਮਿੱਲੀ। ਮੈਂ ਤੇ ਵੱਢ ਛੜਿਆ ਇਹਨੂੰ ਸਾਰਾ। ਇਹ ਅਸਲ 'ਚ ਮੈਂ ਸਮਝੀ ਸੀ ਜਿਸ ਛੋਟੇ ਪੈਕ ਵੀ ਆਉਂਦੇ ਨੇ, ਇੱਕ ਬੜੇ ਪੈਕ ਦੇ ਅੰਦਰ ਨਾ ਛੋਟੇ ਪੈਕ ਹੁੰਦੇ ਨੇ, ਬਵਕਤ ਜ਼ਰੂਰਤ ਤੁਸੀਂ ਕੱਢ ਲਵੋ। ਇਹ ਪਹਿਲੇ ਦੇ ਪਏ ਨੇ ਮੇਰੇ ਕੋਲ, ਲੇਕਿਨ ਇਹ ਤਾਂ ਬਿਲਕੁਲ ਅੰਦਰੋਂ ਜਿਹੜੀ ਨਾ ਇਸ ਤਰ੍ਹਾਂ ਵਾਲੀ ਨਿਕਲ ਆਈ ਹੈ। ਚਲੋ ਠੀਕ ਹੈ, ਇਹਨੂੰ ਫਿਰ ਰਿਸਾਈ ਕਰਕੇ ਇਹਦੇ ਵਿੱਚ ਰੱਖਣਾ ਪਏਗਾ ਮੈਨੂੰ। ਮੈਂ ਸਮਝੀ ਸਾਂ ਕਿ ਸ਼ਾਇਦ ਉਹ ਵਾਲੀ ਹੈ, ਅਤੇ ਇਹਦੇ ਵਿੱਚ ਕੱਢ ਕੇ ਪੈਕਟ ਰੱਖ ਦਿੰਦੀ ਹਾਂ। ਅਤੇ ਚਲੋ ਜੀ, ਅਸੀਂ ਨਾਲ ਨਾਲ ਚਿੱਲੀਆਂ ਮਿੱਲੀਆਂ ਖਾਵਾਂਗੇ, ਅਤੇ ਨਾਲ ਨਾਲ ਅਸੀਂ ਆਪਣੇ ਕਰਨੇ ਆ ਇਹਨੂੰ ਬੰਦ ਕਰ ਦਿੰਦੇ ਹਾਂ। ਇੱਕ ਇਹਦਾ ਬੋਟੀ ਦਾ ਅਸੀਂ ਪੈਕਟ ਖੋਲ੍ਹ ਲਿਆ, ਦੂਸਰਾ ਫਿਰ ਅਸੀਂ ਬਾਅਦ ਵਿੱਚ ਖੋਲਾਂਗੇ। ਅਤੇ ਨਾਲ ਨਾਲ ਅਸੀਂ ਇਹ ਚੀਜ਼ਾਂ ਕਰਦੇ, ਨਾਲ ਨਾਲ ਸਾਡੀ ਚਾਹ ਜਿਹੜੀ ਹੈ ਨਾ ਉਹ ਉਬਾਲੇ ਮਾਰਨ ਲੱਗ ਗਈ ਹੈ। ਉਹਨੂੰ ਦੇਖੀਏ, ਚਾਹ ਤਕਰੀਬਨ ਸਾਡੀ ਤਿਆਰ ਹੋ ਗਈ ਹੈ। ਮੈਂ ਅੱਗ ਹਲਕੀ ਕਰ ਦਿੱਤੀ ਹੈ ਕਿ ਬਸ ਇਹ ਵੀ ਮੈਂ ਕੱਢ ਦੇਵਾਂ, ਤਾਂ ਕਿ ਸਾਰਾ ਜਿਹੜਾ ਕਾਗਜ਼ ਆਉਂਦੇ ਨਾ ਅਸੀਂ ਬਾਹਰ ਸੁੱਟ ਦੇਵਾਂਗੇ। ਅਤੇ ਲੋਕ ਫਰੈਸ਼ ਜਿਹੜਾ ਨਾ ਮਜ਼ੇਦਾਰ ਹੁੰਦੇ ਨੇ। ਉਹ ਮੈਂ ਇਸ ਦਫਾ ਮੇਰਾ ਬੜਾ ਦਿਲ ਚਾਹ ਰਿਹਾ ਸੀ ਵਿਖਾਵਾਂ। ਇਸ ਦਫਾ ਰਾਸ਼ਨ ਅਸੀਂ ਮੰਗਾਏ ਨੇ ਅਤੇ ਬਹੁਤ ਮਜ਼ੇਦਾਰ ਲੱਗਦੇ ਨੇ। ਇਸ ਤਰ੍ਹਾਂ ਦੀ ਜਿਹੜੀ ਮੌਸਮੀਆਂ ਹੁੰਦੀਆਂ ਸਨ, ਅਸੀਂ ਮੌਸਮੀ ਕਹਿੰਦੇ ਹੁੰਦੇ ਸਾਂ। ਅਤੇ ਮੌਸਮੀਆਂ ਜਿਹੜੀਆਂ ਨਾ ਉਹ ਫਿਰ ਨਾ ਕੱਟ ਕੇ ਉਹ ਚਾਰ ਇਸ ਤਰ੍ਹਾਂ ਕਰਕੇ ਉਹਦੀਆਂ ਟੁਕੜੇ, ਔਰ ਫਿਰ ਉੱਤੇ ਨਮਕ ਪਾਇਆ ਜਾਂਦਾ ਸੀ, ਔਰ ਫਿਰ ਬਹਿ ਕੇ ਨਾ ਬੜੇ ਅਸੀਂ ਮਜ਼ੇ ਦੇ ਨਾਲ ਖਾਂਦੇ ਹੁੰਦੇ ਸਾਂ। ਅਤੇ ਲੋ ਜੀ, ਅਸੀਂ ਇਹ ਵੀ ਕੱਢ ਲਿਆ। ਮੋਟੇ ਮੋਟੇ ਨੀਚੇ ਕਰ ਦਿੰਦੇ, ਵੱਡੇ ਅਤੇ ਛੋਟੇ ਅਸੀਂ ਉੱਤੇ ਕਰ ਦਿੰਦੇ ਹਾਂ। ਲੋ ਭਾਈ, ਇਸ ਤਰ੍ਹਾਂ ਅਸੀਂ ਲੋ ਜੀ, ਇਹ ਵੀ ਹੋ ਗਿਆ। ਇਸ ਤਰ੍ਹਾਂ ਕਰਕੇ ਫਿਰ ਤੁਹਾਨੂੰ ਚਾਹ ਚਾਹੀਦੀ ਹੁੰਦੀ ਹੈ, ਅਤੇ ਗੁੜ ਵਾਲੀ ਚਾਹ ਬਣ ਗਈ ਹੈ। ਅਤੇ ਅਸੀਂ ਹਲੇ ਕੁਛ ਕਾਊਂਟਰ 'ਤੇ ਸਮਾਨ ਚੁੱਕਿਆ ਵੇ, ਕੁਛ ਬਾਕੀ ਹੈ, ਲੇਕਿਨ ਮੈਂ ਕਿਹਾ ਥੋੜ੍ਹੀ ਜਿਹੀ ਚਾਹ ਪੀ ਲਵਾਂ, ਤੁਹਾਡੇ ਨਾਲ ਗੱਪਸ਼ਪ ਕਰ ਲਵਾਂ, ਔਰ ਉਸ ਤੋਂ ਬਾਅਦ ਅਸੀਂ ਬਾਕੀ ਦੇ ਕੰਮ ਨਿਪਟਾਵਾਂਗੇ। ਓਏ ਹੋਏ ਹੋਏ ਹੋਏ, ਤੁਸੀਂ ਕਹੋਗੇ ਕਿ ਇਸ ਤਰ੍ਹਾਂ ਪੀਂਦੀ ਹੈ ਗੁੜ ਵਾਲੀ ਚਾਹ, ਜਿਵੇਂ ਦੀਦੀ ਕਦੀ ਨੇ ਪੀਤੀ ਨਹੀਂ ਆ। ਇਸ ਤਰ੍ਹਾਂ ਤਾਰੀਫਾਂ ਕਰਦੀ ਹੈ, ਲੇਕਿਨ ਗੁੜ ਵਾਲੀ ਚਾਹ ਵਾਕਈ ਬਈ ਤਾਰੀਫ ਦੇ ਕਾਬਿਲ ਹੁੰਦੀ ਹੈ। ਅਤੇ ਜੇ ਤਾਰੀਫ ਦੇ ਕਾਬਿਲ ਹੋਵੇ ਤਾਂ ਤਾਰੀਫ ਕਰਨੀ ਚਾਹੀਦੀ ਹੈ। ਤਾਰੀਫ 'ਚ ਕੰਜੂਸੀ ਨਹੀਂ ਕਰਨੀ ਚਾਹੀਦੀ। ਅਤੇ ਅਸੀਂ ਤੁਹਾਨੂੰ ਕੌਮੈਂਟ ਪੜ੍ਹ ਕੇ ਸੁਣਾਉਂਦੇ ਹਾਂ ਜੀ। ਉਜ਼ਮਾ ਦਾ ਕੌਮੈਂਟ ਆਇਆ ਸੀ। ਉਜ਼ਮਾ ਨੇ ਕਿਹਾ कि जरा ना ठंडी ठंडी सुबह बखैर, आलू चने देखकर मुंह में पानी आ गया। आलू चने हो या दही भल्ले या फ्रूट चाट, वही देखते ही मुँह 'ਚ पानी आ जाता है, खाए बगैर ही ना। तो मुँह 'ਚ पानी आ जाता, पानियों पानी हो जाता है। उस बार तुसी कर उस बार मेरी फोन पर गल हुई, तो उस बार ने कहा कि साढ़े अज पानी की बड़ी शार्टेज हुई है, पूरी जिंदगी शार्टेज नहीं हुई। पानी लाहौर रहते ने उस बार, तो उन्होंने कहा कि भी बड़ी पानी की शार्टेज हुई है, तो बड़ा मसला होया। मैं भांडे भर के रखनी है कि मुक ना जाए पानी, तो बड़ा मसला है। उसमें वैसे तुम चना चाट बना लिया करो, वो पानी ही पानी हो जाएगा कि तुहाडे मूँह 'ਚ इन्ना पानी आ जाता है ना, तो तुम चना चाट बनाया करो रोज़ाना। तो चलो जी, बहुत शुक्रिया। उज़मा ने कहा कि पेटी बहुत अच्छी चीज़ है, बिस्तरे संभालने वास्ते। मैनू भी मेरी अम्मी ने दी, तो मैं भी अपनी बेटी को पेटी दी है कि पेटी वाकई भी पेटी बड़ी साड़ी की हुण कहांगे अजीम चीज़ ही कहांगे, अजीम दरियाफ्त, अजीम ईजाद कि बड़ा ज़बरदस्त आइटम कि पेटी में चीज़ां खराब नहीं होंदियां, बहुत बहुत सालों तक पईयां रहिंदियां पर कभी खराब नहीं होंदियां। तो उज़मा ने अपनी बेटी के हवाले ना भी लिखा, बहुत शुक्रिया उज़मा कि तुसीं इन्ना अच्छा कॉमेंट किया कि तुहाडे मूँह 'ਚ पानी आ गया, तो होर की चाहिदा वे। तो उस तरह कहते ने कहते पेटी नहीं होंदी, जमील होंदी, हर शय दे विच वड़ जाती। वाकई ठीक आख्या कि पेटी जमील ही होंदी है। तो जब्बार घुमन ने भी धमकी दी है, डर गई है मैं थोड़ा जिहा कि उन्होंने कहा सियालकोट किहड़े एरिया विच रहिंदे हो तुसी, रहिंदे हो सो खाला जी तुसी, ते किहड़ा पिंड सी तुहाडा मैनूं दसो। ते अपने ब्लॉग 'च भी मेरा नां जरूर लैना मैडम, तुसी भी नां जरूर लैना। उन्होंने लोग बिलाखर मैडम, एक बंदे साल बाद मैडम का लफ्ज़ असीं सुन ही लिया, तो उन्होंने कहा कि मैडम तुसी की कहंदे ने किहड़े पिंड 'च रहिंदे सो किते। तो जी असी सियालकोट शहर में रहने, तो मेरा दादकियां दा जिहड़ा ना शहर सी, पिंड आले दुआले हैगे ने। मैं कल भी दस्सिया सी, शायद तुसीं देखिया नहीं है गौर, कि शहर मेन शहर जिहड़ा वा ना उहदे विच हाजीपुरा
ਹਾਜੀਪੁਰਾ ਇੱਕ ਇਲਾਕਾ ਵੇ, ਉੱਥੇ ਦੇ ਰਿਹਾਇਸ਼ੀ ਅਸੀਂ ਕਿ ਹਾਜੀਪੁਰਾ ਦੇ ਨਾਂ ਤੋਂ ਬੜਾ ਮਸ਼ਹੂਰ ਇਲਾਕਾ ਵੇ, ਉੱਥੇ ਦੇ ਅਸੀਂ ਆ। ਅਤੇ ਹਲੇ ਵੀ ਸਾਡੇ ਦਾਦਕਿਆਂ ਦੇ ਮਤਲਬ ਉੱਥੇ ਹੈਗੀਆਂ ਨੇ, ਕੋਈ ਰਿਸ਼ਤੇਦਾਰ ਬੈਠੇ ਨੇ, ਔਰ ਅਸੀਂ ਕਦੀ ਕਦਾਰ ਜਿਵੇਂ ਸਿਆਲਕੋਟ ਜਾਂਦੇ ਹਾਂ, ਫਿਰ ਮੈਨੂੰ ਬੜਾ ਚੰਗਾ ਲੱਗਦਾ ਸਿਆਲਕੋਟ, ਕਿਉਂਕਿ ਅਸੀਂ ਬਚਪਨ 'ਚ ਇੰਨਾ ਸਿਆਲਕੋਟ ਗਏ ਆ ਨਾ ਕਿ ਉਹ ਸਿਆਲਕੋਟ ਇੱਕ ਤਾਂ ਆਪਣੀ ਜਨਮ ਭੂਮੀ, ਕਿ ਜਿੱਥੇ ਇਨਸਾਨ ਪੈਦਾ ਹੁੰਦਾ ਉਸ ਜਗ੍ਹਾ ਨੂੰ ਤਾਂ ਕਦੀ ਨਹੀਂ ਭੁੱਲ ਸਕਦਾ ਨਾ। ਅਤੇ ਉੱਤੋਂ ਫਿਰ ਦਾਦਕਿਆਂ ਦਾ ਸ਼ਹਿਰ, ਉੱਥੇ ਰਹੇ, ਬਚਪਨ ਗੁਜ਼ਰਿਆ। ਫਿਰ ਕਰਾਚੀ ਆ ਵੀ ਗਏ ਸਾਂ ਅਤੇ ਬਾਰ ਛੁੱਟੀਆਂ 'ਚ ਅਸੀਂ ਸਿਆਲਕੋਟ ਜਾਂਦੇ ਹੁੰਦੇ ਸਾਂ। ਉੱਥੋਂ ਵੀ ਸਭ ਤੋਂ ਜ਼ਿਆਦਾ ਦਿਲਚਸਪ ਮੰਜ਼ਰ ਜਿਹੜਾ ਹੁੰਦਾ ਸੀ ਨਾ, ਸਿਆਲਕੋਟ ਜਾਂਦੇ ਸਾਂ, ਉਹ ਦਿਲਚਸਪ ਮੰਜ਼ਰ ਇਹ ਹੁੰਦਾ ਸੀ ਕਿ ਜਿਹੜਾ ਕੁਛ ਮਨਾਜ਼ਰ ਮੈਨੂੰ ਹਲੇ ਤੱਕ ਯਾਦ ਨੇ ਜਿਹੜੇ ਬਚਪਨ ਦੇ ਹਵਾਲੇ ਨਾਲ, ਕਿ ਜਦੋਂ ਜੰਝ ਲੰਘਦੀ ਹੁੰਦੀ ਸੀ, ਉਹ ਜੰਝ ਕੋਈ ਵੀ ਲੰਘਦੀ ਸੀ, ਸਾਰੇ ਲੋਕ ਬਨੇਰਿਆਂ 'ਤੇ ਆ ਕੇ ਖੜੇ ਹੋ ਜਾਂਦੇ, ਮੰਡੇਰ ਕਹਿ ਲਓ, ਬਨੇਰਾ ਕਹਿ ਲਓ, ਅਤੇ ਉਹ ਮੰਡੇਰਾਂ 'ਤੇ ਆ ਕੇ ਖੜੇ ਹੋ ਜਾਂਦੇ ਸਨ ਬਨੇਰਿਆਂ 'ਤੇ। ਉਹ ਜੰਝ ਲੰਘਦੀ ਹੁੰਦੀ ਸੀ, ਲਾੜੇ ਵਿਚਾਰੇ ਨੇ ਐਸਾ ਪਾਇਆ ਹੁੰਦਾ ਸੀ, ਉਹ ਕੀ ਕਹਿੰਦੇ ਨੇ ਸਹਿਰਾ, ਅਤੇ ਉਹ ਕੀ ਕਹਿੰਦੇ ਨੇ ਉਸ ਵੇਲੇ ਤਾਂ ਦੁਲੇ ਵੀ ਸ਼ਰਮੀਲੇ ਹੁੰਦੇ ਸਨ ਬਈ, ਇੰਨੀਆਂ ਸ਼ਰਮਾਂ ਵਾਲੇ ਲਾੜੇ ਜਿਹੜੇ ਸਨ, ਉਹਨਾਂ ਨੂੰ ਵੀ ਸ਼ਰਮਾਂ ਦੇ ਘੁੰਡ ਚਾੜੇ ਹੁੰਦੇ ਸਨ ਉਹਨਾਂ ਵਿਚਾਰਿਆਂ ਨੇ, ਉਹਨੂੰ ਵੀ ਸਿਹਰਾ ਪਾ ਕੇ ਮੂੰਹ ਨੂੰ ਲੁਕਾ ਦਿੱਤਾ ਜਾਂਦਾ ਸੀ। ਜੰਝ ਟੁਰ ਪਈ ਵਾਜੇ ਨਾਲ ਨੀ ਮੈਂ ਲੁੱਡੀਆਂ ਪਾਵਾਂ, ਤੇ ਜੰਝ ਟੁਰ ਪੈਂਦੀ ਸੀ ਵਾਜੇ ਦੇ ਨਾਲ। ਅਤੇ ਉਹ ਫਿਰ ਜਦੋਂ ਜਿਵੇਂ ਜੰਝ ਦੇ ਉਹ ਬਾਜਿਆਂ ਬੂਜਿਆਂ ਦੀ ਆਵਾਜ਼ ਆਉਂਦੀ ਸੀ, ਜੋ ਜਿੱਥੇ ਹੁੰਦਾ ਸੀ ਨਾ ਉਹ ਨਿਕਲ ਕੇ ਬਨੇਰੇ 'ਤੇ ਆ ਜਾਂਦਾ ਸੀ। ਜਿਹੜਾ ਨਿਚਲੇ ਪੋਰਸ਼ਨ 'ਚ ਹੁੰਦਾ ਸੀ ਉਹ ਦਰਵਾਜ਼ੇ 'ਚ ਆ ਕੇ ਖੜਾ ਹੋ ਜਾਂਦਾ ਸੀ, ਜਿਹੜੇ ਉੱਪਰ ਹੁੰਦਾ ਸੀ ਉਹ ਝਾਤੀਆਂ ਮਾਰ ਕੇ ਜੰਝ ਆ ਰਹੀ ਜੀ, ਆ ਜਾਓ ਵੀ ਜੰਝ ਆ ਰਹੀ ਜੀ ਦੇਖੋ। ਉਹ ਮਨ ਨਾ ਮਾਨ ਮੈਂ ਤੇਰਾ ਮਹਿਮਾਨ, ਜਾਂ ਪੁਰਾਣੀ ਸ਼ਾਦੀ ਮੈਂ ਅਬਦੁੱਲਾ ਦੀਵਾਨਾ ਵਾਲਾ ਲੋਕਾਂ ਦਾ ਹਿਸਾਬ ਹੁੰਦਾ ਸੀ ਕਿ ਬਸ ਜੰਝ ਦੇਖਣੀ ਜ਼ਰੂਰ ਹੈ। ਅਤੇ ਸਾਡਾ ਵੀ ਮਸ਼ਗਲਾ ਹੁੰਦਾ ਸੀ, ਜਿਵੇਂ ਹੀ ਅਸੀਂ ਉਹਦੀ ਆਵਾਜ਼ ਸੁਣਨੇ ਹੁੰਦੇ ਸਨ ਜੰਝ ਦੀ, ਅਤੇ ਫਟਾਫਟ ਮੰਡੇਰ ਦੇ ਉੱਪਰ ਜਾ ਕੇ ਖੜੇ ਹੋ ਜਾਂਦੇ ਹੁੰਦੇ ਸਨ। ਉਹ ਜੰਝ ਨੇ ਲੰਘਦੇ ਜਾਣਾ, ਜਾਂ ਤਾਂ ਵਿਚਾਰਾ ਜਿਹੜਾ ਨਾ ਘੋੜੇ ਦੇ ਉੱਪਰ ਖੋਤਾ ਬੈਠਾ ਹੁੰਦਾ ਸੀ, ਉਹਨੂੰ ਘੋੜੇ ਦੇ ਉੱਪਰ ਬਿਠਾ ਦਿੰਦੇ ਸਨ ਲਾੜੇ ਨੂੰ। ਉਹ ਵਿਚਾਰਾ ਘੋੜੇ ਦੇ ਉੱਪਰ ਬੈਠਾ ਹੁੰਦਾ ਸੀ, ਜਾਂ ਫਿਰ ਪੈਦਲ ਹੀ। ਇੱਕ ਨਜ਼ਦੀਕ ਬਰਾਤ ਹੁੰਦੀ ਸੀ, ਲਾੜਾ ਵੀ ਚੱਲ ਵੀ ਅਗਰ ਲੱਗ ਤੋਂ, ਅਤੇ ਉਹਨੇ ਬਸ ਹਾਰ ਪਾਇਆ ਹੁੰਦਾ ਸੀ ਵਿਚਾਰੇ ਨੇ, ਕਿਤੇ ਪਤਾ ਚੱਲਦਾ ਸੀ ਸਾਰਾ ਪਾਇਆ ਲਾੜਾ ਵੀ, ਅਤੇ ਉਹ ਟੁਰਦੇ ਜਾਂਦੇ ਸਨ, ਅਤੇ ਫਿਰ ਪਿੱਛੇ ਬਾਜੇ ਬੂਜੇ ਵੱਜਦੇ, ਲੋਕ ਪੈਦਲ ਹੀ ਵਿਆਹਣ ਜਾਂਦੇ ਹੁੰਦੇ ਸਨ ਜ਼ਿਆਦਾਤਰ। ਲੇਕਿਨ ਬਹੁਤ ਜ਼ਿਆਦਾ ਵੀ ਤੇ ਉਹ ਮੁੰਡੇ ਨੂੰ ਘੋੜੇ 'ਤੇ ਬਿਠਾ ਦਿੱਤਾ, ਚੱਲ ਵੀ ਤੂੰ ਬਹਿ ਜਾ, ਤੇਰਾ ਸਪੈਸ਼ਲ ਦਿਨ ਨੇ, ਅਤੇ ਉਹ ਘੋੜੇ ਦੀ ਖਿਦਮਾਤ ਹਾਸਿਲ ਕੀਤੀਆਂ ਜਾਂਦੀਆਂ ਸਨ, ਅਤੇ ਘੋੜੇ 'ਤੇ ਬਿਠਾ ਕੇ ਅਤੇ ਜੰਝ ਚਲੀ ਜਾਂਦੀ ਸੀ। ਇਸ ਤਰ੍ਹਾਂ ਬਹੁਤ ਜ਼ਿਆਦਾ ਗਾੜੀਆਂ, ਬਹੁਤ ਜ਼ਿਆਦਾ ਲਗਜ਼ਰੀ ਇਹ ਚੀਜ਼ਾਂ ਨਹੀਂ ਸਨ ਜ਼ਿੰਦਗੀ ਵਿੱਚ, ਅਤੇ ਲੋਕ ਸਾਦਾ ਤਰਜ਼ ਜ਼ਿੰਦਗੀ ਸੀ, ਵਿਆਹਣ ਵੀ ਪੈਦਲ ਹੀ ਚਲੇ ਜਾਂਦੇ ਹੁੰਦੇ ਸਨ। ਇਸੇ ਤੋਂ ਸਾਡਾ ਡੋਲੀ ਦਾ ਵੀ ਰਿਵਾਜ ਹੈ, ਜਿਹੜਾ ਕਿ ਡੋਲੀ ਜਿਹੜੀ ਹੈ ਉਹ ਫਿਰ ਦੁਲਹਨ ਜ਼ਰਾ ਸ਼ਰਮਾਂਦੀ ਸੀ, ਕਰਦੀ ਸੀ, ਜਾਂ ਫਾਸਲਾ ਹੁੰਦਾ ਸੀ ਥੱਕ ਜਾ, ਤਾਂ ਫਿਰ ਡੋਲੀ 'ਤੇ ਉਹ ਚੁੱਕ ਲੈਂਦੇ ਸਨ ਕਿ ਉਹਨੂੰ ਕੀ ਕਹਿੰਦੇ ਡੋਲੀ 'ਤੇ ਬਿਠਾ ਕੇ ਲੈ ਜਾਂਦੇ ਹੁੰਦੇ ਸਨ ਕਿ ਥੱਕ ਨਾ ਜਾਵੇ ਦੁਲਹਨ, ਤਾਂ ਚਲੋ ਉਹਨੂੰ ਚੁੱਕ ਲਵੋ। ਇਸ ਤਰ੍ਹਾਂ ਡੋਲੀਆਂ ਦੇ ਰਿਵਾਜ ਆਏ, ਵਰਨਾ ਗਾੜੀਆਂ ਛਾੜੀਆਂ ਚੀਜ਼ਾਂ ਤਾਂ ਹੈ ਹੀ ਨਹੀਂ ਸਨ ਉਸ ਜ਼ਮਾਨੇ 'ਚ। ਉਸ ਤੋਂ ਬਾਅਦ ਤੇ ਜਿਹੜਾ ਆਇਆ ਦੌਰ, ਇੱਕ ਤਾਂ ਮੈਨੂੰ ਇਹ ਯਾਦ ਹੈ ਕਿ ਜੰਝ ਵਾਲਾ ਯਾਦ ਹੈ, ਜਿਹੜਾ ਬਹੁਤ ਸਿਆਲਕੋਟ ਦੀਆਂ ਯਾਦਾਂ ਦੇ ਨਾਲ ਜੁੜੀ ਹੈ। ਟ੍ਰੇਨ ਦਾ ਸਫ਼ਰ ਸਿਆਲਕੋਟ ਦੀਆਂ ਯਾਦਾਂ ਦੇ ਨਾਲ ਜੁੜਿਆ, ਔਰ ਟ੍ਰੇਨ ਸਫ਼ਰ ਮੈਂ ਕਈ ਦਫਾ ਸੁਣਾਇਆ, ਫਿਰ ਮੈਂ ਕਿਸੇ ਦਿਨ ਸੁਣਾਵਾਂਗੀ, ਕਿ ਮੇਰਾ ਦਿਲ ਕਰਦਾ ਕਿ ਮੈਂ ਉਸ ਸਫ਼ਰ ਦੀ ਫਿਰ ਤੁਹਾਨੂੰ ਗੱਲਾਂ ਸੁਣਾਵਾਂ ਕਿ ਕਿਸ ਤਰ੍ਹਾਂ ਅਸੀਂ ਸਫ਼ਰ ਕਰਦੇ ਹੁੰਦੇ ਸਾਂ। ਅਤੇ ਇੱਕ ਜਿਹੜਾ ਹੁੰਦਾ ਸੀ ਕਿ ਉਹ ਜਿਹੜੀ ਨਵੀਂ ਫਿਲਮ ਲੱਗਦੀ ਸੀ ਨਾ, ਉਹਦੀ ਮਸ਼ਹੂਰੀ ਹੁੰਦੀ ਸੀ। ਉਹ ਵੱਡਾ ਸਾਰਾ ਇੱਕ ਬੋਰਡ ਹੁੰਦਾ ਸੀ, ਵੱਡਾ ਸਾਰਾ, ਉੱਤੇ ਹੀਰੋਇਨ ਦੀ ਤਸਵੀਰ, ਹੀਰੋ ਦੀ, ਮੂਸੀਕਾਰ, ਗੁਲੂਕਾਰ, ਅਦਾਕਾਰ, ਜਿਹੜੇ ਕਾਰ ਹੁੰਦੇ ਸਨ ਨਾ, ਉਹ ਸਾਰੇ ਲਿਖ ਦਿੱਤੇ ਜਾਂਦੇ ਸਨ। ਅਤੇ ਉਹ ਫਿਰ ਲਿਖ ਕੇ, ਔਰ ਫਿਰ ਤਸਵੀਰਾਂ ਉਹਨੂੰ ਟਾਂਗੇ ਦੇ ਉੱਤੇ ਰੱਖ ਕੇ ਨਾ, ਅਤੇ ਉਹ ਫਿਰ ਇੱਕ ਨਾਲ ਢੋਲ ਵਾਲਾ ਬੈਠਾ ਹੁੰਦਾ ਸੀ, ਡੰਡਰ ਉਹ ਢੋਲ ਵਜਾਉਂਦਾ ਸੀ, ਅਤੇ ਮਸ਼ਹੂਰੀ ਹੁੰਦੀ ਜਾਂਦੀ ਸੀ ਉਸ ਫਿਲਮ ਦੀ ਕਿ ਵੀ ਇਹ ਫਿਲਮ ਲੱਗੀ ਜੇ, ਔਰ ਛੇਤੀ ਕੋਸ਼ਿਸ਼ ਤੁਸੀਂ ਪਲਾਨ ਸੋਚਣੇ ਸ਼ੁਰੂ ਕਰ ਦਿਓ ਕਿ ਤੁਸੀਂ ਚੋਰੀ ਜਾ ਕੇ ਮਾਂ ਪਿਓ ਕੋਲੋਂ ਫਿਲਮ ਦੇਖਣੀ ਹੈ, ਅਤੇ ਬਈ ਇਹ ਵਾਲੀ ਫਿਲਮ ਜੇ, ਅਤੇ ਇਹਦਾ ਇਹ ਕੀ ਕਹਿੰਦੇ ਨੇ ਅਦਾਕਾਰ ਨੇ, ਅਤੇ ਹੁਣ ਅੱਗੇ ਦੀ ਪਲੈਨਿੰਗ ਤੁਹਾਡੀ ਹੈ ਕਿ ਤੁਸੀਂ ਆਪਣੇ ਮਾਂ ਪਿਓ ਨੂੰ ਕਿਸੇ ਧੋਖਾ ਦੇਣਾ ਵੇ, ਕਿਸ ਤਰ੍ਹਾਂ ਜਾ ਕੇ ਫਿਰ ਸਿਨੇਮਾ ਹਾਊਸ 'ਚ ਪਹੁੰਚਣਾ ਵੇ, ਉਹ ਤੁਹਾਡੇ 'ਤੇ ਛੱਡਦੇ ਅਸੀਂ। ਉਹ ਵੀ ਫਿਲਮ ਦਾ ਬੋਰਡ ਇੰਨੇ ਸ਼ੌਕ ਨਾਲ, ਹੀਰੋਇਨ ਦੀ ਤਸਵੀਰ ਹੁੰਦੀ ਸੀ ਅੱਛੀ ਜੀ, ਹੀਰੋ ਦੀ, ਔਰ ਇੰਨਾ ਇਸ਼ਤਿਆਕ ਹੁੰਦਾ ਸੀ। ਉਹ ਸਿਆਲਕੋਟ ਦੀਆਂ ਯਾਦਾਂ ਵਿੱਚੋਂ ਉਹ, ਕਿਉਂਕਿ ਕਰਾਚੀ ਵਿੱਚ ਮੈਂ ਕਦੀ ਇੱਥੇ ਸਾਡੇ ਇਲਾਕੇ 'ਚ ਮੈਂ ਚੀਜ਼ਾਂ ਨਹੀਂ ਦੇਖੀਆਂ ਸਾਂ, ਅਸੀਂ ਸਿਆਲਕੋਟ ਜਾਂਦੇ ਹੁੰਦੇ ਸਾਂ। ਜੰਝ ਅਤੇ ਫਿਲਮ ਦੀ ਮਸ਼ਹੂਰੀ,
ਤੇ ਇਹ ਚੀਜ਼ਾਂ ਅਸੀਂ ਜ਼ਰੂਰ ਦੇਖਦੇ ਹੁੰਦੇ ਸਾਂ। ਤੇ ਉਹ ਫਿਰ ਬਸ ਫਟਾਫਟ ਦੌੜ ਕੇ ਬਨੇਰੇ ਤੇ ਅਸੀਂ ਜਾਣ ਵਾਲੀ ਗੱਲ ਕਰਨੇ ਹੁੰਦੇ ਸਾਂ। ਤੇ ਇਸ ਤਰ੍ਹਾਂ ਜਿਹੜੇ ਇੱਕ ਦੁਕਾਨ ਸੀ ਉੱਥੇ ਸ਼ਰਬਤ ਪੀਣੇ ਹੁੰਦੇ ਸਾਂ, ਆਪਣੇ ਦੇਸੀ ਸ਼ਰਬਤ ਜਿਹੜੇ ਹੁੰਦੇ ਨੇ ਨਾ ਉਹ ਬੜੇ ਜ਼ਬਰਦਸਤ ਹੁੰਦੇ ਸਨ, ਕਿ ਬਦਾਮ ਦਾ ਸ਼ਰਬਤ ਤੇ ਅੰਬਲੀਆਂ ਦਾ ਸ਼ਰਬਤ ਤੇ ਮੁਰੱਬੇ ਤੇ ਚੀਜ਼ਾਂ, ਪੂਰੀ ਇੱਕ ਦੁਕਾਨ ਸੀ। ਇੰਨੇ ਰੰਗ ਬਰੰਗੀਆਂ ਉੱਥੇ ਸ਼ੀਸ਼ੀਆਂ ਪਈਆਂ ਹੁੰਦੀਆਂ ਸੀ। ਜਾਣਾ ਅੱਬੂ ਨੇ ਕਹਿਣਾ ਉਹਨਾਂ ਨੂੰ ਕਿ ਹਾਜੀ ਸਾਹਿਬ ਇਹਨਾਂ ਨੂੰ ਬਣਾ ਕੇ ਦਿਓ ਉਹ ਵੀ ਸ਼ਰਬਤ। ਉਹਨਾਂ ਨੇ ਪੁੱਛਣਾ ਕਿਹੜਾ, ਸਾਨੂੰ ਕੀ ਪਤਾ ਕਿਹੜਾ, ਅਸੀਂ ਕਿਹੜੀ ਕੋਈ ਪੀਤੀ, ਪੂਰੀ ਦੁਕਾਨ ਇੰਨੀ ਸ਼ਰਬਤਾਂ ਨਾਲ ਭਰੀ ਹੁੰਦੀ ਸੀ। ਉਹਨਾਂ ਨੇ ਆਪਣੀ ਚੋਇਸ ਦੇ ਨਾਲ ਉਹ ਪਾ ਕੇ ਸ਼ਰਬਤ ਔਰ ਉਹ ਪਾਣੀ 'ਚ ਪਾ ਕੇ ਫਿਰ ਉੱਪਰ ਇੱਕ ਗਲਾਸ ਦੇ ਉੱਪਰ ਇੱਕ ਗਲਾਸ ਰੱਖਦੇ ਸਨ, ਫਿਰ ਉਹਨੂੰ ਫੈਂਟਾ ਲਵਾਉਂਦੇ ਸਨ ਇਸ ਤਰ੍ਹਾਂ ਕਰਕੇ, ਉਹ ਫਿਰ ਸਾਨੂੰ ਦੇ ਦਿੰਦੇ ਸਨ। ਇੰਨੇ ਮਜ਼ੇ ਦੇ ਅਸੀਂ ਸ਼ਰਬਤ ਪੀਤੇ ਸਿਆਲਕੋਟ ਵਿੱਚ, ਬਹੁਤ ਵੈਰਾਈਟੀ। ਨਾ ਮੈਨੂੰ ਨਹੀਂ ਯਾਦ ਕਿ ਉਹਨਾਂ ਦੇ ਨਾਂ ਕੀ ਹੁੰਦੇ ਸਨ, ਲੇਕਿਨ ਐਵੇਂ ਅਸੀਂ ਜਦੋਂ ਜਾਂਦੇ ਹੁੰਦੇ ਸਾਂ ਇਹ ਚੀਜ਼ਾਂ ਬਚਪਨ ਦੇ ਹਾਫਜ਼ਿਆਂ ਵਿੱਚ ਇਸ ਤਰ੍ਹਾਂ ਪੱਕੀਆਂ ਹੋ ਗਈਆਂ। ਇੱਕ ਅਸੀਂ ਰੱਜ ਕੇ ਖਾਂਦੇ ਸਾਂ ਤਰਬੂਜ਼ ਤੇ ਅਸੀਂ ਫਿਰ ਕਰਾਚੀ ਵੀ ਖਾਂਦੇ ਸਾਂ, ਲੇਕਿਨ ਸਿਆਲਕੋਟ ਸਵੇਰੇ ਅੱਬੂ ਨੇ ਜਾਣਾ ਹੈ ਔਰ ਵੱਡਾ ਸਾਰਾ ਦੁਆਣਾ ਲੈ ਕੇ ਆਉਣਾ। ਤਰਬੂਜ਼ ਕੌਣ ਕਹਿੰਦਾ ਸੀ, ਉਸ ਵੇਲੇ ਦੁਆਣਾ ਹੀ ਕਹਿੰਦੇ ਸਨ ਲੋਕ, ਤੇ ਦੁਆਣਾ ਲੈ ਕੇ ਆਉਂਦੇ ਸਨ। ਉਹ ਫਿਰ ਉਹਨੂੰ ਇੱਕ ਟੈਂਕੀ ਹੁੰਦੀ ਸੀ, ਪਾਣੀ ਜੇ ਚੜਦਾ ਹੁੰਦਾ ਸੀ ਸੁਬਾਹ, ਉਹ ਟੈਂਕੀ 'ਚ ਸੁੱਟ ਦਿੱਤਾ ਜਾਂਦਾ ਸੀ। ਉਹ ਪਾਣੀ ਫਿਰ ਉੱਪਰੋਂ ਪੈ ਕੇ ਠੰਡਾ ਹੋ ਜਾਂਦਾ ਸੀ ਦੁਆਣਾ, ਤੇ ਬਸ ਫਿਰ ਅੱਬੂ ਨੇ ਕਹਿਣਾ ਆ ਜਾਓ ਬਈ ਤੁਸੀਂ ਸਾਰੇ। ਅਸੀਂ ਸਾਰੇ ਬਲਾਵਾਂ ਦੀ ਤਰ੍ਹਾਂ ਬਹਿ ਜਾਂਦੇ ਹੁੰਦੇ ਸੀ ਕੋਲ, ਤੇ ਅੱਬੂ ਨੇ ਕੱਟੀ ਜਾਣਾ ਤੇ ਅਸੀਂ ਖਾਈ ਜਾਣਾ। ਤੇ ਜਿਹੜਾ ਉਹਦੇ ਵਿੱਚ ਕਾਲੇ ਰੰਗ ਦਾ ਬੀ ਹੁੰਦਾ ਸੀ, ਹੁਣ ਬੀ ਦਾ ਵੀ ਬਹੁਤ ਫਰਕ ਆ ਗਿਆ, ਛੋਟੇ ਬਰਾਊਨ ਟਾਈਪ ਬੀ ਹੋ ਗਏ ਨੇ ਤਰਬੂਜ਼ ਵਿੱਚ। ਉਸ ਜ਼ਮਾਨੇ 'ਚ ਦੁਆਣੇ ਵਿੱਚ ਕਾਲੇ ਬੀ ਹੁੰਦੇ ਸਨ। ਉਹਦਾ ਛਿਲਕਾ ਵੀ ਥੋੜ੍ਹਾ ਜਿਹਾ ਇਹਨਾਂ ਦੀ ਨਿਸਬਤ ਹਾਰਡ ਹੁੰਦਾ ਸੀ। ਉਹ ਫਿਰ ਅਸੀਂ ਜਦੋਂ ਛਿਲਕਾ ਕੱਢ ਕੇ ਐਸਾ ਸੁੱਟਣਾ ਨਾ, ਅੱਬੂ ਨੇ ਕਹਿਣਾ ਖਾਓ ਇਹਨੂੰ, ਇਹ ਚੰਗਾ ਹੁੰਦਾ ਵੇ, ਇਹ ਬੜਾ ਫਾਇਦੇਮੰਦ ਚੀਜ਼ ਹੈ, ਤੁਸੀਂ ਇਹਨੂੰ ਕਿਉਂ ਕੱਢਦੇ ਪਏ ਹੋ। ਤੇ ਉਹ ਫਿਰ ਇੰਨਾ ਦੇਖੋ ਅਦਬ ਵਾਲੇ ਜ਼ਮਾਨੇ ਸਨ ਕਿ ਤਰਬੂਜ਼ ਦਾ ਛਿਲਕਾ ਵੀ ਅਸੀਂ ਅੱਬੂ ਦੇ ਕਹਿਣ ਤੱਕ, ਉਹ ਜਿਹੜਾ ਬੀ ਸੀ ਨਾ ਉਹ ਵੀ ਨਾਲ ਖਾ ਜਾਂਦੇ ਹੁੰਦੇ ਸਨ, ਵੀ ਅੱਬੂ ਨੇ ਕਿਹਾ ਵੇ ਖਾ ਜਾਓ ਬਈ ਚੰਗਾ ਹੀ ਹੋਏਗਾ। ਤੇ ਉਹ ਫਿਰ ਅਸੀਂ ਖਾਂਦੇ ਹੁੰਦੇ ਸਾਂ। ਔਰ ਉਹ ਫਿਰ ਬਚਪਨ ਦੀ ਐਸੀਆਂ ਆਦਤਾਂ ਪੈ ਗਈਆਂ ਕਿ ਅੱਜ ਵੀ ਮੈਂ ਜਦੋਂ ਤਰਬੂਜ਼ ਖਾਂਦੀ ਹਾਂ, ਮੈਂ ਉਹ ਵਾਲਾ ਪਾਰਟ ਚੁੱਕਦੀ ਹਾਂ ਜਿਹਦੇ ਵਿੱਚ ਬੀ ਹੋਣ। ਮੈਨੂੰ ਬੀ ਵਾਲਾ ਅੱਛਾ ਲੱਗਦਾ, ਬਗੈਰ ਬੀ ਦੇ ਪਾਰਟ ਮੈਨੂੰ ਅੱਛਾ ਹੀ ਨਹੀਂ ਲੱਗਦਾ। ਕਿ ਅਸੀਂ ਇੰਨੇ ਬਚਪਨ 'ਚੋਂ ਨਾਲ ਹੀ ਤਰਬੂਜ਼, ਨਾਲ ਹੀ ਅਸੀਂ ਬੀ, ਆਖਰ 'ਚ ਪਾਣੀ ਬਚਦਾ ਸੀ ਅੱਬੂ ਜਿਹੜੀ ਪਰਾਤ 'ਚ ਕੱਢ ਦਿੰਦੇ ਸਨ, ਉਹ ਹਰ ਬੱਚੇ ਦੀ ਨਜ਼ਰ ਹੁੰਦੀ ਸੀ ਵੀ ਸਾਨੂੰ ਪਾਣੀ ਮਿਲ ਜਾਏ, ਅਸੀਂ ਪਾਣੀ ਪੀ ਲਈਏ ਠੰਡੋ ਠਾਰ। ਤੇ ਇਸ ਤਰ੍ਹਾਂ ਇਹ ਮੇਰੇ ਬਚਪਨ ਦੀਆਂ ਹਸੀਨ ਯਾਦਾਂ ਜੁੜੀਆਂ ਹੋਈਆਂ ਨੇ। ਟਾਂਗੇ ਦਾ ਸਫ਼ਰ, ਬਹੁਤ ਸਾਰੀਆਂ, ਦਾਦੀ ਦਾ ਬੋਝੇ 'ਚ ਹੱਥ ਪਾ ਕੇ ਪੈਸੇ ਦੇਣਾ ਕਿ ਜਾ ਭਾ ਕੋ ਨਾਖਾਂ ਲੈ ਕੇ ਆ ਜਾ, ਤੇ ਨਾਖਾਂ ਖਰੀਦਣੀਆਂ, ਬਹੁਤ ਛੋਟੀਆਂ ਤੇ ਬਹੁਤ ਯਾਦਾਂ ਨੇ। ਤੇ ਉਹ ਅਸੀਂ ਵਕਤਨ ਫਵਕਤਨ ਉਹਨਾਂ ਦਾ ਜ਼ਿਕਰ ਕਰਦੇ ਰਹਾਂਗੇ। ਲੋ ਜੀ, ਅਸੀਂ ਹੁਣ ਤੁਹਾਨੂੰ ਘੁੰਮਣ ਸਾਹਿਬ ਅਸੀਂ ਤੁਹਾਡੀ ਖਿਦਮਤ 'ਚ ਇੰਨੀ ਤਫਸੀਲ ਨਾਲ ਪੇਸ਼ ਕਰ ਦਿੱਤੀ ਹੈ ਸਾਰੀ ਗੱਲ ਕਿ ਤੁਸੀਂ ਹੁਣ ਮੈਨੂੰ ਲੱਗਦਾ ਤੁਸੀਂ ਸਮਝ ਹੀ ਗਏ ਹੋਵੋਗੇ। ਤੇ ਬਾਕੀ ਜਿਹੜਾ ਨਾ ਇਸਮਾਈਲ ਬੇਗ ਸਾਹਿਬ ਦਾ ਕਮੈਂਟ ਆਇਆ, ਉਹਨਾਂ ਦਾ ਮੈਂ ਸੁਬਾਹ ਉੱਠ ਕੇ ਪੜ੍ਹਿਆ। ਉਹਨਾਂ ਨੇ ਲਿਖਿਆ ਚਨਾ ਚਾਟ ਦੇਖ ਕੇ ਮੂੰਹ 'ਚ ਪਾਣੀ ਆ ਗਿਆ, ਅਗਲੀ ਵਾਰੀ ਪਾਪੜੀ ਜਾਂ ਫਿਰ ਚਿਪਸ ਵੀ ਹੱਥਾਂ ਨਾਲ ਥੋੜ੍ਹਾ ਜਿਹਾ ਰਗੜ ਕੇ ਚਾਟ ਉੱਤੇ ਪਾ ਦਿਆ ਕਰੋ ਤੇ ਕਰੰਚੀ ਹੋ ਜਾਂਦੀ ਹੈ। ਤੇ ਸਾਡੇ ਘਰ ਵਿੱਚ ਬਜ਼ੁਰਗਾਂ ਦੀ ਨਿਸ਼ਾਨੀਆਂ ਵਿੱਚੋਂ ਬਸ ਇੱਕ ਦੋਹਰੀ ਡੰਡਾ ਰਹਿ ਗਿਆ ਹੈ। ਇੱਕ ਚੀਜ਼ ਦੀ ਕਮੀ ਹੋ ਗਈ ਹੈ ਕਿ ਜਿਵੇਂ ਬਜ਼ੁਰਗ ਮੰਜੀ ਉੱਤੇ ਬੈਠ ਕੇ ਨਫਾਸਤ ਤੇ ਸਫਾਈ ਦੇ ਨਾਲ ਸਬਜ਼ੀ ਕੱਟਦੇ ਸਨ, ਇੱਕ ਪਰਾਤ ਵਿੱਚ ਸਬਜ਼ੀਆਂ ਅਲੱਗ-ਅਲੱਗ ਸਜਾ ਕੇ ਫਿਰ ਹਾਂਡੀ ਬਣਾਉਣਾ ਸ਼ੁਰੂ ਕਰਦੇ ਸਨ। ਅਸੀਂ ਮਟਰ ਦੇ ਦਾਣੇ ਕੱਢਣ ਵਿੱਚ ਬਜ਼ੁਰਗਾਂ ਦੀ ਮਦਦ ਕਰਨੇ ਸਾਂ ਜਾਂ ਫਿਰ ਸਾਗ ਦੀਆਂ ਮੁੱਠੀਆਂ ਬਣਾ ਕੇ ਦੇਣੇ ਹੁੰਦੇ ਸਨ। ਤੇ ਵਾਕਈ ਤੁਸੀਂ ਬਹੁਤ ਅੱਛੀ ਯਾਦ ਦਵਾਈ ਸ਼ਬੀਰ ਇਸਮਾਈਲ ਬੇਗ ਸਾਹਿਬ, ਕਿ ਬਹੁਤ ਸ਼ੁਕਰੀਆ ਕਿ ਤੁਹਾਡੀਆਂ ਮੁਹੱਬਤਾਂ ਦਾ, ਕਿ ਤੁਸੀਂ ਜਿਹੜੀਆਂ ਚੀਜ਼ਾਂ ਮੈਂ ਭੁੱਲ ਜਾਂਦੀ ਹਾਂ, ਮੇਰੇ ਕਹਿਣ ਦਾ ਇਹ ਮਕਸਦ ਹੁੰਦਾ ਵੇ ਕਿ ਤੁਸੀਂ ਵੀ ਆਪਣੀਆਂ ਯਾਦਾਂ ਸ਼ੇਅਰ ਕਰੋ। ਔਰ ਕਈ ਚੀਜ਼ਾਂ ਮੈਂ ਭੁੱਲ ਜਾਂਦੀ ਹਾਂ, ਫਿਰ ਤੁਸੀਂ ਯਾਦ ਦਿਵਾਉਂਦੇ ਹੋ। ਇਹ ਜਿਹੜਾ ਤੁਸੀਂ ਸਬਜ਼ੀ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਅਸੀਂ ਬਹਿ ਕੇ ਸਾਰੇ ਮਟਰਾਂ ਦੇ ਦਾਣੇ ਕੱਢਨੇ ਹੁੰਦੇ ਸਨ, ਸਾਰੇ ਤੁਸੀਂ ਹਿੱਸਾ ਪਾਉਂਦੇ ਹੁੰਦੇ ਸਨ। ਔਰ ਫਿਰ ਉਹ ਪਾਲਕ ਜ਼ਿਆਦਾ ਆਣੀ ਜਾਂ ਖਾਸ ਕਰ ਸਾਗ ਜਿਵੇਂ ਤੁਸੀਂ ਕਿਹਾ, ਤੇ ਉਹ ਫਿਰ ਬੱਚੇ ਚੁਣ ਕੇ ਫੜਾਈ ਜਾਂਦੇ ਸਨ ਤੇ ਅਗਲਾ ਕੱਟੀ ਜਾਂਦਾ ਸੀ। ਔਰ ਵਾਕਈ ਜ਼ਬਰਦਸਤ ਨਫਾਸਤ ਆ ਜਿਹੜੀ ਸਬਜ਼ੀ ਕੱਟੀ ਜਾਂਦੀ, ਮੰਜੀਆਂ 'ਤੇ ਬੈਠ ਕੇ ਬੱਚੇ ਵੀ ਨਾਲ ਬੈਠਦੇ ਹੁੰਦੇ ਸਨ। ਉਸ ਜ਼ਮਾਨੇ ਦੇ ਬੱਚੇ ਵੀ ਐਸੇ ਸਨ ਕਿ ਆ ਜਾਓ ਵੀ ਸਾਰੇ ਸਬਜ਼ੀ ਬਣਾਈਏ, ਉਹ ਸਾਰਿਆਂ ਨੇ ਬਹਿ ਜਾਣਾ। ਸਪੈਸ਼ਲੀ ਮਟਰ ਦਾ ਲੰਬਾ ਕੰਮ ਹੁੰਦਾ ਸੀ, ਉਹਦੇ ਦਾਣੇ ਕੱਢਣੇ। ਤੇ ਇਸ ਤਰ੍ਹਾਂ ਕਿ ਇਹ ਵਾਕਈ ਬੜੀ ਹਸੀਨ ਯਾਦਾਂ ਨੇ ਜਿਹੜੀਆਂ ਤੁਸੀਂ ਯਾਦ ਦਵਾਈਆਂ ਨੇ। ਔਰ ਮੈਂ ਬਸ ਚੀਜ਼ਾਂ ਜਿਵੇਂ ਜ਼ਿਹਨ 'ਚੋਂ ਨਿਕਲ ਜਾਂਦੀਆਂ ਨੇ ਨਾ, ਤੇ ਤੁਸੀਂ ਬੜੀ ਅੱਛੀ ਯਾਦ। ਤੇ ਬਾਕੀ ਅਸੀਂ ਉਹ ਪਾਪੜੀ ਤੇ ਮੇਰੇ ਕੋਲ ਪਈ ਹੈ, ਕੜਿੰਚ ਹੋ ਜਾਂਦਾ ਹੈ, ਕੜਿਚ तो कड़िच वाला मैं खुमाश को पुछ के पा दाँगी। कुछ चीज़ों के फ्लेवर खुमाश को अच्छे नहीं लगते, वैसे खा लेंदा मेरा ख्याल, मेरे को पई भी सी, लेकिन मैं उसको पुछ के फिर पा लेनी होनी है। बाकी चीज़ों का मैंने पता है कि खा लेंदा वे। तो बहुत शुक्रिया जी तुहाडियां ते सारियां दी मुहब्बतां दा। ते शबीर हुसैन साहब ने कहा कि तुसी बई असी तो अंबरसरी स्टाइल दे बनाने आ,
ਤੇ ਜਿਹੜਾ ਕੀ ਕਹਿੰਦੇ ਨੇ ਚਣੇ ਤੁਸੀਂ ਬਣਾਉਂਦੇ ਹੋ ਸਿਆਲਕੋਟੀ ਸਟਾਈਲ ਦੇ। ਤੇ ਵੀ ਸ਼ਬੀਰ ਹੁਸੈਨ ਸਾਹਿਬ ਤੇ ਬਿਲਕੁਲ ਠੀਕ ਆ ਗਿਆ, ਸਿਆਲਕੋਟੀਆਂ ਨੇ ਸਿਆਲਕੋਟੀ ਸਟਾਈਲ ਨਹੀਂ ਬਣਾਉਣੇ, ਨਹੀਂ ਹੋਰ ਕੋਈ ਜਾ ਕੇ ਸਰਗੋਦਾ ਵਾਲਿਆਂ ਦੇ ਸਟਾਈਲ ਦਾ ਤਾਂ ਨਹੀਂ ਬਣਾਉਣੇ। ਮੈਂ ਮਜ਼ਾਕ ਦੀ ਗੱਲ ਕਰ ਰਹੀ ਹਾਂ। ਖੈਰ ਤੁਸੀਂ ਸਾਰੇ ਆਪਣੇ ਸਟਾਈਲ ਨਾਲ ਬਣਾਉਂਦੇ ਹੋ, ਖਾਣਾ ਉਹੀ ਹੁੰਦਾ ਵੇ, ਉਹੀ ਫੂਡ ਹੁੰਦਾ ਵੇ, ਹਰ ਇਲਾਕੇ ਦੀ ਰੈਸਪੀ ਅਲੱਗ ਹੈ। ਅੱਜ ਦੇਖੋ YouTube ਇਹ ਦੂਸਰੀਆਂ ਚੀਜ਼ਾਂ ਸਾਨੂੰ ਬੜੀਆਂ ਚੀਜ਼ਾਂ ਇਹ 'ਚ ਮਿਲ ਜਾਂਦੀਆਂ ਨੇ ਕਿ ਅਸੀਂ ਦੇਖ ਲੈਂਦੇ ਹਾਂ ਕਿ ਬਈ ਇਹ ਰੈਸਪੀ ਇਸ ਜਗ੍ਹਾ ਦੀ ਹੈ, ਇਹ ਰੈਸਪੀ ਇਸ ਜਗ੍ਹਾ ਦੀ ਹੈ। ਵਰਨਾ ਇਹ ਕਿ ਪਹਿਲੇ ਰੈਸਪੀਆਂ ਦਾ ਪਤਾ ਨਹੀਂ ਚੱਲਦਾ ਹੁੰਦਾ ਸੀ। ਹੁਣ ਲੋਕ ਨਵੇਂ ਨਵੇਂ ਫਲੇਵਰ ਟਰਾਈ ਕਰਦੇ ਨੇ ਕਿ ਇਹ ਬਿਰਿਆਨੀ ਟਰਾਈ ਕਰੀਏ ਇਸ ਇਲਾਕੇ ਦੀ, ਔਰ ਪਤਾ ਚੱਲ ਜਾਂਦਾ ਕਿਹੜੇ ਇਲਾਕੇ ਦਾ ਕਿਹੜਾ ਫੂਡ ਹੈ। ਤੇ ਲੋਕ ਬਹੁਤ ਟਰਾਈ ਕਰਦੇ ਨੇ, ਫਿਰ ਅੱਛੇ ਅੱਛੇ ਫਲੇਵਰ ਮਿਲ ਵੀ ਜਾਂਦੇ ਨੇ। ਤੇ ਬਹੁਤ ਸ਼ੁਕਰੀਆ ਜੀ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਕਿ ਤੁਸੀਂ ਸਾਰੇ ਕਮੈਂਟ ਕਰਦੇ ਹੋ। ਤੇ ਇਹ ਸਾਡਾ ਮੇੜਾ ਸਾਇਦਾ ਕੇ ਬੇਗਮ ਨੇ ਵੀ ਬੜਾ ਪਸੰਦ ਕੀਤਾ, ਔਰ ਜਿਹੜੇ ਬਾਕੀ ਜਿਹੜੇ ਦੋਸਤ ਨੇ ਜਿਹੜੇ ਹਾਰਟ ਐਸਾ ਦਿਲ ਭੇਜਦੇ ਨੇ ਨਾ, ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਸਲੂਤ ਹੁਸੈਨ ਤੇ ਲਾਇਬਾ ਤੇ ਹੋਰ ਬਹੁਤ ਸਾਰੇ ਜਿਹੜੇ ਸਿਰਫ ਦਿਲ ਹੀ ਭੇਜ ਕੇ ਰਖਾ ਦਿੰਦੇ ਨੇ ਸਾਨੂੰ। ਤੇ ਚਲੋ ਜੀ ਅਸੀਂ ਹੁਣ ਜਿਹੜਾ ਨਾ ਆਪਣਾ ਬਾਕੀ ਦਾ ਕੰਮ ਕਰੀਏ, ਤੁਹਾਡੇ ਨਾਲ ਅੱਛੀ ਗੱਪਸ਼ਪ ਹੋ ਜਾਂਦੀ ਹੈ। ਤੇ ਤੁਸੀਂ ਕੁਝ ਇਸੇ ਤਰ੍ਹਾਂ ਹੀ ਤੁਸੀਂ ਮਜ਼ੀਦ ਜਿਹੜਾ ਹੈ ਨਾ ਆਪਣੀਆਂ ਯਾਦਾਂ ਸ਼ੇਅਰ ਕਰਿਓ, ਤਾਂ ਕਿ ਅਸੀਂ ਜਿਹੜਾ ਹੈ ਨਾ ਫਿਰ ਉਸ ਹਿਸਾਬ ਦੇ ਨਾਲ ਜੋ ਵੀ ਤੁਹਾਡੀ ਯਾਦ ਹੋਏਗੀ ਨਾ ਅਸੀਂ ਗੱਲ ਕਰਾਂਗੇ, ਤਾਂ ਕਿ ਫਿਰ ਇਸ ਤਰ੍ਹਾਂ ਗੱਲ ਨਿਕਲਦੀ ਹੈ। ਔਰ ਕਈ ਯਾਦਾਂ ਦੇਖੋ ਅੱਜ ਇਸਮਾਈਲ ਬੇਗ ਸਾਹਿਬ ਨੇ ਜਿਹੜੀ ਮੈਨੂੰ ਯਾਦ ਆਈ, ਮੈਨੂੰ ਯਾਦ ਹੀ ਨਹੀਂ ਸੀ ਕਿ ਇਸ ਤਰ੍ਹਾਂ ਸੀ ਕਿ ਕਹਿੰਦੇ ਨੇ ਮਟਰ ਵੀ ਕੱਢਣੇ ਹੁੰਦੇ ਸਾਂ, ਔਰ ਇਸ ਤਰ੍ਹਾਂ ਕਿਤੇ ਯਾਦ ਆ ਜਾਂਦਾ ਗੱਲਾਂ ਵਿੱਚੋਂ, ਕਦੀ ਜ਼ਿਕਰ ਆਉਂਦਾ ਤਾਂ ਯਾਦ ਆ ਜਾਂਦਾ। ਲੇਕਿਨ ਤੁਸੀਂ ਇਸ ਤਰ੍ਹਾਂ ਕਰਾਇਆ ਨਾ ਤਾਂ ਵਾਕਈ ਬੜਾ ਮੈਨੂੰ ਯਾਦ ਆਇਆ ਕਿ ਉਹ ਵਕਤ ਕੈਸਾ ਵਕਤ ਸੀ ਜਦੋਂ ਅਸੀਂ ਸਾਰੇ ਮੰਜੀਆਂ 'ਤੇ ਬੈਠ ਕੇ ਮਟਰ ਕੱਢਣੇ ਔਰ ਕੀ ਕਹਿੰਦੇ ਨੇ ਹੱਥ ਵੰਡਾਇਆ ਜਾਂਦਾ ਸੀ। ਤੇ ਚਲੋ ਵੀ ਉਹ ਜ਼ਮਾਨੇ ਤੇ ਗਏ, ਤੇ ਹੁਣ ਜਿਹੜੇ ਉਹ ਜ਼ਮਾਨੇ ਆਣੇ ਤੇ ਨਹੀਂ, ਪਰ ਅਸੀਂ ਉਹਨਾਂ ਨੂੰ ਭੁੱਲਣਾ ਵੀ ਤੇ ਨਹੀਂ ਹੈ ਨਾ, ਅਸੀਂ ਉਹਨਾਂ ਜ਼ਮਾਨਿਆਂ ਨੂੰ ਯਾਦ ਕਰਦੇ ਰਹਿਣਾ ਵੀ। ਚਲੋ ਵੀ ਹੁਣ ਤੁਸੀਂ ਦੇਖ ਲਵੋ, ਇਹ ਦੇਖ ਲਵੋ ਅਸੀਂ ਜਿਹੜਾ ਨਾ ਅੱਜ ਦਾ ਖੁਮਾਸ਼ ਤਾਂ ਤਿਆਰੀ ਕਰ ਦਿੱਤੀ ਹੈ, ਜਿਹੜੇ ਅਸੀਂ ਉਹਦੇ ਬਣਾਉਣੇ ਨੇ। ਉਹਨੇ ਹੁਣੇ ਆ ਕੇ ਪੁੱਛਿਆ ਮੇਰੇ ਕੋਲੋਂ ਕਿ ਹਮਾਰੇ ਲਈ ਕਿਆ ਹੈ, ਕਿਆ ਬਣਾਇਆ ਹੈ। ਅਸੀਂ ਕਿਹਾ ਮੈਂ ਗਰਮ ਕਰਨ ਲੱਗੀ ਹਾਂ, ਤੇ ਮੈਂ ਚਣੇ ਵੀ ਗਰਮ ਕਰ ਲਏ ਨੇ, ਤੇ ਅਸੀਂ ਜਿਹੜਾ ਨਾ ਇਹਦੇ ਵਿੱਚ ਪਾ ਕੇ ਮੈਂ ਗਰਮ ਕਰ ਲਏ ਸਨ, ਔਰ ਇਹਦੇ ਵਿੱਚ ਅਸੀਂ ਪਾ ਦੇਵਾਂਗੇ। ਉਹੀ ਫਿਰ ਅਸੀਂ ਚੀਜ਼ਾਂ ਦੁਬਾਰਾ ਤੋਂ ਅਸੀਂ ਇਹਨੂੰ ਕਰ ਦੇਵਾਂਗੇ, ਔਰ ਖੁਮਾਸ਼ ਨੂੰ ਆਵਾਜ਼ ਦੇਵਾਂਗੇ, ਖੁਮਾਸ਼ ਆ ਕੇ ਤੇ ਫਿਰ ਖਾ ਲੇਗਾ। ਤੇ ਇਸ ਤਰ੍ਹਾਂ ਫਿਰ ਜਿਹੜਾ ਅੱਜ ਅਸੀਂ ਜਿਹੜਾ ਨਾ ਪਾਪੜੀ ਮੇਰੇ ਕੋਲ ਪਈ ਹੈ, ਅਸੀਂ ਜਿਹੜਾ ਨਾ ਉਹਦੇ ਕੋਲ ਪੁੱਛਦੇ ਹਾਂ, ਜੇ ਉਹ ਖੁਮਾਸ਼ ਕਹੇਗਾ ਤੇ ਮੈਂ ਜਿਹੜਾ ਨਾ ਇਹ ਪਾਪੜੀ ਵੀ ਵਿੱਚ ਸ਼ਾਮਿਲ ਕਰ ਦੇਵਾਂਗੀ। ਇਹ ਹੈਗੀ ਮੇਰੇ ਕੋਲ, ਉਹ ਵਾਕਈ ਬੜੀ ਕੜਿਚ ਆਉਂਦਾ ਵੇ ਫਲੇਵਰ ਇਹਦਾ। ਲਓ ਬਈ ਇਹ ਵੀ ਅਸੀਂ ਸ਼ਾਮਿਲ ਕਰਾਂਗੇ। ਅਸੀਂ ਜਿਹੜਾ ਨਾ ਅਸੀਂ ਹਮ ਭੁੱਲਣੇ ਵਾਲੇ ਨਹੀਂ ਹੈ। ਤਾਂ ਚਲੋ ਜੀ ਇਹ ਅਸੀਂ ਕਰਨੇ ਆ। ਜਿਹਦਾ ਦਿਲ ਟੁੱਟ ਜਾਏ, ਜਿਹਦਾ ਦਿਲ ਟੁੱਟ ਜਾਏ, ਜਿਹਦੀ ਗੱਲ ਮੁੱਕ ਜਾਏ, ਜਿਹਨੂੰ ਚੋਟ ਲੱਗੇ ਉਹ ਜਾਣੇ, ਦੁਖੀ ਦਿਲ ਦਾ ਹਾਲ ਕੀ ਜਾਣਨ ਲੋਕ ਬਗਾਨੇ। ਜਿਹਦਾ ਦਿਲ ਟੁੱਟ ਜਾਏ, ਜਿਹਦਾ ਦਿਲ ਟੁੱਟ ਜਾਏ, ਜਿਹਦੀ ਗੱਲ ਮੁੱਕ ਜਾਏ, ਜਿਹਨੂੰ ਚੋਟ ਲੱਗੇ ਉਹ ਜਾਣੇ। ਤੇ ਲੋ ਵੀ ਮੈਨੂੰ ਲੱਗਦਾ ਜੋਸ਼ ਜਜ਼ਬਾਤ ਵਿੱਚ ਸ਼ਾਇਦ ਮੈਂ ਇਹ ਜਿਹੜਾ ਜ਼ਿਆਦਾ ਹੀ ਪਾ ਗਈ ਹਾਂ ਮਸਾਲਾ। ਕੋਈ ਨਹੀਂ, ਥੋੜ੍ਹੇ ਜਿਹੇ ਚਨੇ ਪਏ ਨੇ, ਅਗਰ ਜ਼ਿਆਦਾ ਹੋ ਗਿਆ ਹੋਏਗਾ ਨਾ ਤੇ ਫਿਰ ਅਸੀਂ ਖੁਮਾਸ਼ ਨੂੰ ਕਹਾਂਗੇ ਕਿ ਵੀ ਇੱਥੇ ਹੋਰ ਚਨੇ ਰਲਾ ਲੈ, ਤੇ ਅਸੀਂ ਜਿਹੜਾ ਇਹ ਸਾਰਾ ਜਿਹੜਾ ਇਹ ਪਾ ਦਿੰਦੇ ਹਾਂ। ਔਰ ਫਿਰ ਜਿਸ ਮੂੰਹ 'ਚ ਪਾਣੀ ਆ ਰਿਹਾ ਵੇ ਉਸ ਜ਼ਮਾਨੇ ਤੇ ਜ਼ਰੂਰ ਆਏਗਾ, ਪਾਣੀ ਦਾ ਮਸਲਾ ਹੱਲ ਹੋ ਜਾਏਗਾ। ਲੋ ਵੀ ਪਾਣੀ ਦਾ ਮਸਲਾ ਵੀ ਹੱਲ ਹੋ ਗਿਆ ਜੇ ਉਸਮਾ, ਤੁਹਾਡਾ ਨਾਲ ਨਾਲ ਪਾਣੀ ਆਉਂਦਾ ਜਾਣਾ ਵੇ, ਤੇ ਨਾਲ ਨਾਲ ਤੁਸੀਂ ਜਿਹੜਾ ਨਾ ਲੋ ਇੱਕ ਵਾਰੀ ਫਿਰ ਅਸੀਂ ਅੱਜ ਚਨਾ ਚਾਟ ਬਣਾ ਲਈਏ। ਕਿ ਖੁਮਾਸ਼ ਕਹਿ ਕਿ ਮੈਂ ਹੁਣ ਇਹ ਹੀ ਖਾਇਆ ਕਰਨਾ ਵੇ। ਇਸ ਕਰਕੇ ਚਲੋ ਠੀਕ ਹੈ, ਇਹ ਤਾਂ ਬੜਾ ਈਜ਼ੀ ਹੈ। ਇੱਕ ਟਮਾਟਰ ਕੱਟੋ, ਪਿਆਜ਼ ਕੱਟੋ, ਔਰ ਚਨਾ ਚਾਟ ਤਿਆਰ ਹੋ ਜਾਂਦੀ ਹੈ। ਚਲੋ ਵੀ ਅਸੀਂ ਹੁਣ ਜਿਹੜਾ ਤੇ ਚਲੋ ਜੀ ਹੁਣ ਤੁਹਾਡੀ ਕੌਮੀ ਡਿਊਟੀ ਦਾ ਟਾਈਮ ਸ਼ੁਰੂ ਹੋ ਗਿਆ। ਤੁਸੀਂ ਅੱਛਾ ਜਿਹਾ ਕਮੈਂਟ ਕਰਨਾ ਵੇ, ਤਾਂ ਕਿ ਜਿਹਦੇ ਨਾਲ ਸਾਡੀ ਗੱਲਬਾਤ ਅੱਗੇ ਵਧੇ, ਅਸੀਂ ਗੱਲਬਾਤ ਕਰੀਏ, ਤੇ ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹੇਗੀ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ। ਅੱਲਾ ਹਾਫਿਜ਼, ਤੇ ਰੱਬ ਰਾਖਾ। ਸ਼ਾਮ ਦੇ 6 ਵਜੇ ਖਾਣੇ ਦਾ ਟਾਈਮ, ਤੇ ਅਸੀਂ ਪਹੁੰਚੇ ਰਾਫੇ ਹਾਊਸ। ਰਾਫੇ ਹਾਊਸ 'ਚ ਗਰਮਾ ਗਰਮ ਚਿਕਨ ਬਰਿਆਨੀ ਤਿਆਰ ਸੀ, ਨਾਲ ਚਿਕਨ ਰੋਸਟ।
ਸਾਰੀ ਫੈਮਿਲੀ ਨੇ ਅਸੀਂ ਮਿਲ ਕੇ ਖਾਣਾ ਖਾਧਾ। ਬਹੁਤ ਹੀ ਅੱਛੀ ਬਿਰਯਾਨੀ ਬਣੀ ਹੋਈ ਸੀ ਔਰ ਨਾਲ ਸਾਨੂੰ ਦਹੀਂ ਫੁਲਕੀਆਂ। ਸਭ ਨੇ ਰੱਜ ਰੱਜ ਕੇ ਖਾਣਾ ਖਾਧਾ। ਖਾਣੇ ਤੋਂ ਬਾਅਦ ਫਿਰ ਮੁਸਲਮਾਨ ਮਿੱਠੇ ਨੂੰ ਬਿਲਕੁਲ ਨਹੀਂ ਭੁੱਲਦੇ ਅਤੇ ਮਿੱਠਾ ਵੀ ਰੱਜ ਰੱਜ ਕੇ ਖਾਂਦੇ ਨੇ। ਅਤੇ ਨੂਰ ਫਾਤਮਾ ਲੈ ਕੇ ਆਈ ਸੀ ਸਾਡੇ ਵਾਸਤੇ ਮਿੱਠਾ, ਅਤੇ ਅਸੀਂ ਖਾਣ ਲੱਗੇ ਹਾਂ ਹੁਣ ਮਿੱਠਾ।